ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 1 ਦਸੰਬਰ 2015 16 ਮੱਘਰ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੱਸਣਾ ਚਾਹਾਂਗੇ ਕਿ ਅੱਜ ਟੀਵੀ 84 ਨਿਊਜ਼ ਦੇ ਵਿੱਚ ਸਰਦਾਰ ਗੁਰਚਰਨ ਸਿੰਘ ਬੱਬਰ, ਜਿਹੜੇ ਕਿ ਪ੍ਰਸਿੱਧ ਪੱਤਰਕਾਰ ਵੀ ਨੇ, ਐਕਟਿਵਿਸਟ ਵੀ ਨੇ, ਕਤਲੇਆਮ ਸਿੱਖ ਕਤਲੇਆਮ, ਉਹਨਾਂ ਦੀ ਪੁਸਤਕ ਅੰਗਰੇਜ਼ੀ, ਹਿੰਦੀ, ਪੰਜਾਬੀ 'ਚ ਉਹਨਾਂ ਨੇ ਕਾਫੀ ਵੇਰਵੇ ਦੇ ਨਾਲ ਜਿਹੜਾ ਡਾਟਾ ਸੀ ਉਹ ਕਲੈਕਟ ਕਰਕੇ ਲਿਖਿਆ। ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਕੁਛ ਕਿਤਾਬਾਂ ਆਪਣੀਆਂ ਪਬਲਿਕਲੀ ਅਨਾਊਂਸ ਕਰਕੇ ਸਾੜੀਆਂ ਸੀ ਕਿ ਭਾਈ ਸਾਨੂੰ ਇਨਸਾਫ ਨਹੀਂ ਮਿਲਿਆ। ਔਰ ਮੈਂ ਸਮਝਦਾ ਵੀ ਇਸ ਸਾਰੇ ਨੂੰ ਇੱਕ ਮੇਰਾ ਤਰੀਕਾ ਪ੍ਰੋਟੈਸਟ ਦਾ। ਔਰ ਉਹਨਾਂ ਨੇ ਇੱਕ ਇਸ਼ੂ ਗੁਰਦੁਆਰਾ ਗਿਆਨ ਗੋਦੜੀ, ਜਿਹੜਾ ਇਤਿਹਾਸਕ ਗੁਰਦੁਆਰਾ ਉਸ ਹਰਿਦੁਆਰ ਦੇ ਸ਼ਹਿਰ 'ਚ ਗੰਗਾ ਦੇ ਕੰਢੇ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪੰਡਤਾਂ ਦੇ ਨਾਲ ਜਿਹੜਾ ਆਰਗੂ ਕੀਤਾ ਕਿ ਭਾਈ ਤੁਹਾਡਾ ਇਹ ਜਿਹੜਾ ਪਿੱਤਰਾਂ ਨੂੰ ਦੇਣਾ ਪਾਣੀ ਔਰ ਲੋਕਾਂ ਨੂੰ ਮੂਰਖ ਬਣਾਉਣਾ, ਕਰੋੜਾਂ ਲੋਕ ਅਜੇ ਵੀ ਇਕੱਠੇ ਹੁੰਦੇ ਨੇ ਜੀ, ਇਹ ਕਿੰਨਾ ਕੁ ਜਿਹੜਾ ਇਹ ਸੱਚ ਦੀ ਧਾਰ ਦੇ ਉੱਤੇ ਖਲੋ ਸਕਦਾ। ਔਰ ਉੱਥੇ ਬਾਅਦ ਦੇ ਵਿੱਚ ਗੁਰਦੁਆਰਾ ਗਿਆਨ ਗੋਦੜੀ, ਜਿਸ ਦਾ ਜ਼ਾਹਰ ਮਤਲਬ ਹੈ ਕਿ ਵੀ ਅਸਲੀ ਗਿਆਨ ਦੀ ਗੋਦੜੀ ਇਹ ਹੈ ਜੋ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ ਜੀ, ਉਹ ਸਥਾਪਿਤ ਹੋਇਆ ਸੀ। ਔਰ ਜਿਹਨੂੰ ਜਿਸ ਤਰੀਕੇ ਨਾਲ 84 ਤੋਂ ਬਾਅਦ ਉੱਥੋਂ ਹਟਾ ਕੇ ਉਹਦੀ ਥਾਂ ਸਕਾਊਟਸ ਦਾ ਦਫ਼ਤਰ ਖੋਲ੍ਹਿਆ ਹੋਇਆ। ਜਦੋਂ ਉਹ ਹਟਾਇਆ ਗਿਆ ਉਦੋਂ ਯੂਪੀ ਦਾ ਹਿੱਸਾ ਸੀ, ਹੁਣ ਜ਼ਿਲ੍ਹਾ ਹਰਿਦੁਆਰ ਉੱਤਰਾਖੰਡ ਦਾ ਹਿੱਸਾ ਹੈ। ਔਰ ਲਗਾਤਾਰਤਾ ਨਾਲ ਉਹ ਇਸ ਦੇ ਉੱਤੇ ਹਰ ਸਾਲ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਨੇੜੇ ਜਿਹੜਾ ਉਹ ਐਜੀਟੇਸ਼ਨ ਕਰਦੇ ਨੇ। ਐਤਕੀ ਵੀ ਉਹਨਾਂ ਨੇ ਪੌਂਟਾ ਸਾਹਿਬ ਹਿਮਾਚਲ ਰਾਹੀਂ ਉੱਤਰਾਖੰਡ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਚਾਰਜ ਕੀਤਾ ਗਿਆ ਜੀ ਕਿ ਉਹਨਾਂ ਨੇ ਟ੍ਰੈਫਿਕ ਜਾਮ ਕੀਤਾ। ਸੋ ਅੱਜ ਇਹ ਜਿਹੜੇ ਮੇਨ ਮੁੱਦੇ ਨੇ ਇਹਨਾਂ ਦੇ ਉੱਤੇ ਉਹ ਗੱਲਬਾਤ ਕਰਨਗੇ। ਔਰ ਅਸੀਂ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਵੀ ਉਹ ਜ਼ਰੂਰ ਟਿਊਨ ਇਨ ਰਹਿਣ ਇਸ ਵਿਚਾਰ ਨੂੰ ਸੁਣਨ ਦੇਖਣ ਦੇ ਲਈ ਜੀ। ਮੈਂ ਕਈ ਵਾਰ ਸੋਚਦਾ ਕਿ ਵੀ ਅਸੀਂ ਇਹ ਲੋਮੜ ਬਾਦਲ ਤੇ ਉਸ ਦਾ ਹਵਾ 'ਚ ਕਿਲੇ ਬਣਾਉਣ ਵਾਲਾ ਅਮਲੀ ਸੁੱਖਾ, ਇਸ ਦਾ ਜ਼ਿਕਰ ਨਾ ਹੀ ਕਰਿਆ ਕਰੀਏ, ਵਕਤ ਜ਼ਾਇਆ ਹੁੰਦਾ ਹੈ, ਕਿਉਂਕਿ ਇਹ ਤਾਂ ਬੇਸ਼ਰਮੀ, ਬੇਹਯਾਈ, ਝੂਠ ਦੀਆਂ ਸਾਰੀਆਂ ਹੱਦਾਂ ਟੱਪ ਚੁੱਕੇ ਨੇ। ਪਰ ਫਿਰ ਵੀ ਕਈ ਵਾਰ ਹੁਣ ਇਸ ਕਿਸਮ ਦੀਆਂ ਗੱਲਾਂ ਪਿਓ ਪੁੱਤਰ ਕਰ ਰਹੇ ਨੇ ਕਿ ਤੁਸੀਂ ਇਸ ਨੂੰ ਜਿਹੜਾ ਹੈ ਉਹ ਰੀਬਫ ਕੀਤੇ ਬਿਨਾਂ ਰਹਿ ਨਹੀਂ ਸਕਦੇ। ਕਿਉਂਕਿ ਇੱਕ ਜਦੋਂ ਕੋਈ ਝੂਠ ਇੰਨੀ ਤੇਜ਼ੀ ਨਾਲ, ਇੰਨੀ ਫਰੀਕੁਐਂਟਲੀ, ਬਾਰ-ਬਾਰ ਔਰ ਜਿਸ ਤਰੀਕੇ ਦੇ ਨਾਲ ਵੱਡੇ ਸਦਭਾਵਨਾ ਰੈਲੀ ਦੇ ਨਾਂ ਥੱਲੇ ਜਿਸ ਕਿਸਮ ਦਾ ਉਹ ਆਪਣੇ ਆਫੀਸ਼ੀਅਲ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਿਹੜੇ ਲੋਕ ਢੋਏ ਜਾਂਦੇ ਨੇ, ਡੇਲੀ ਵੇਜ, ਨਰੇਗਾ ਵੇਜਿਸ, ਔਰ ਜਿਹੜੀ ਹੁਣ ਗੁਰਦਾਸਪੁਰ 'ਚ ਜਿਸ ਕਿਸਮ ਦੀ ਨੂੰ ਚੋਣ ਰੈਲੀ ਕਿਹਾ ਜਾਏ ਉਹਨੇ ਕੀਤੀ ਹੈ, ਨਾਲ ਜਿੱਥੇ ਉਸ ਰੈਲੀ ਦੀ ਖਬਰ ਲੱਗੀ ਹੋਈ ਹੈ ਨਾਲ ਲੱਗਿਆ ਵੀ ਕਿਵੇਂ ਸਾਰੇ ਏਰੀਏ ਦੀਆਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਸੀ ਉਹ ਐਡਮਿਨਿਸਟ੍ਰੇਸ਼ਨ ਨੇ ਜ਼ਬਰਦਸਤੀ ਲੈ ਲਈਆਂ, ਇਸ ਲਈ ਸਕੂਲ ਬੰਦ ਰਹੇ ਜੀ। ਹੁਣ ਇਹ ਕਿਸ ਕਿਸਮ ਦਾ ਜਿਹੜਾ ਮਿਸਯੂਜ਼ ਮਸ਼ੀਨਰੀ ਦਾ ਕਿਸ ਹੱਦ ਤੱਕ ਜਾ ਕੇ ਹੋ ਰਿਹਾ। ਪਰ ਕਿਉਂਕਿ ਬੀਜੇਪੀ ਨੂੰ ਵੀ ਇਹ ਸੂਟ ਕਰਦਾ ਹੈ, ਜਿਹੜੀ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ RSS ਦੀਆਂ ਏਜੰਸੀਆਂ ਨੇ ਸ਼ੁਰੂ ਕੀਤੀ, ਜਿਵੇਂ ਕੌਮ ਇਸ ਮੁੱਦੇ ਤੇ ਇਕੱਠੀ ਹੋਈ, ਜਿਸ ਤਰੀਕੇ ਨਾਲ ਲੱਖਾਂ ਸਿੱਖ ਆਪ ਮੁਹਾਰੇ ਚੱਬੇ ਦੇ ਸਰਬੱਤ ਖਾਲਸਾ ਦੇ ਵਿੱਚ ਪਹੁੰਚੇ, ਉਸਨੇ ਇਹਨਾਂ ਨੂੰ ਵਕਤ ਪਾਇਆ। ਔਰ ਹੁਣ ਜਿਹੜੀ ਅਸਲੀ ਲੜਾਈ ਇਹਨਾਂ ਨੇ ਖੁੱਲ੍ਹੇਆਮ, ਪਹਿਲਾਂ ਤਾਂ ਬਾਦਲ ਦਾ ਇੱਕ ਪਾਰਟ ਜਿਹੜਾ ਜਿਹੜੇ ਲੋਕ ਇਹਨੂੰ ਬੜਾ ਸ਼ਰੂੜ ਵੀ ਸਮਝਦੇ ਸੀ ਕਿ ਇਹਨੇ ਸਾਰੇ ਦਾ ਟਰੈਕ ਰੈਕਡ ਦੇਖ ਲਓ ਵੀ ਇਹਨੇ ਕਦੇ ਖੁੱਲ੍ਹ ਕੇ ਕੋਈ ਜੁਝਾਰੂਆਂ ਦੇ ਖਿਲਾਫ ਕਦੇ ਬਿਆਨ ਨਹੀਂ ਦਿੱਤਾ ਜੀ, ਇਹਨੇ ਕਦੇ ਸੰਤ ਪਿੰਡਾਂ ਵਾਲਿਆਂ ਦੇ ਖਿਲਾਫ ਕੋਈ ਸਟੇਟਮੈਂਟ ਨਹੀਂ ਦਿੱਤੀ। ਨਹੀਂ ਤਾਂ ਬਹੁਤਿਆਂ ਦੀ ਤਾਂ ਇੱਥੋਂ ਹੀ ਗੱਲ ਫੜੀ ਜਾਂਦੀ ਹੈ ਵੀ ਇਹ ਇੰਨਾ ਸ਼ਰੂੜ ਹੈ, ਦਿਲੋਂ ਨਫ਼ਰਤ ਨਾਲ ਭਰਿਆ ਹੋਇਆ ਹੈ। ਔਰ ਇਹ ਹੁਣ ਸਬੂਤ ਨੇ ਕਿ ਕਿਵੇਂ ਜਦੋਂ ਪੰਜਾਬ 'ਚ 1992 ਤੋਂ 1995 ਦੇ ਦੌਰ 'ਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ KP ਗਿੱਲ ਔਰ ਬੇਅੰਤੇ ਦੀ ਸਰਕਾਰ ਦੇ ਵੇਲੇ, ਤੇ ਇਹ ਆਲਮੋਸਟ ਲਗਾਤਾਰ ਬੇਸ ਦੇ ਉੱਤੇ ਉਹਨੂੰ KP ਗਿੱਲ ਨੂੰ ਮਿਲਦਾ ਸੀ, ਉਹਦੇ ਪਿਓ ਦੀ ਕੋਠੀ ਇਹਦੇ ਘਰ ਦੇ ਨਾਲ।
ਲੇਕਿਨ ਉਸ ਦੌਰ 'ਚ ਵੀ ਇਹ ਜੁਝਾਰੂਆਂ ਦੇ ਭੋਗਾਂ ਤੇ ਵੀ ਜਾਂਦਾ ਸੀ। ਕਦੇ ਇਹ ਗੱਲ ਸਾਹਮਣੇ ਨਹੀਂ ਆਈ ਕਿ ਹਾਲਾਂਕਿ ਜਿਹੜੇ ਲੋਕ ਇਨਸਾਈਡਰ ਨੇ ਉਹਨਾਂ ਨੂੰ ਪਤਾ ਸੀ ਕਿ ਵੀ ਇਹ RSS ਦਾ ਵਫਾਦਾਰ ਬੰਦਾ ਹੈ ਜੀ, ਔਰ ਸੰਤ ਭਿੰਡਰਾਂਵਾਲਿਆਂ ਦੇ ਆਪਣੇ ਸ਼ਬਦ ਇਹਦੇ ਬਾਰੇ ਨੇ ਕਿ ਭਾਈ ਇਹਦੀ ਪਤਲੂਨ ਲੁਹਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ। ਪਰ ਪਬਲਿਕ ਡੋਮੇਨ ਦੇ ਵਿੱਚ ਕਦੇ ਕੋਈ ਐਸੀ ਗੱਲ ਨਹੀਂ ਸੀ ਆਈ ਜਿਹਦੇ 'ਚ ਕਿ ਤੁਸੀਂ ਡਾਇਰੈਕਟਲੀ ਪੁਆਇੰਟ ਆਊਟ ਕਰਕੇ ਕਹਿ ਸਕੋ ਕਿ ਇਹਨੇ ਇਹ ਸਟੇਟਮੈਂਟ ਸੰਤ ਭਿੰਡਰਾਂਵਾਲਿਆਂ ਦੇ ਖਿਲਾਫ ਦਿੱਤੀ। ਹਾਲਾਂਕਿ ਜਦੋਂ ਡਿਬੇਟ ਪੰਜਾਬ ਅਸੈਂਬਲੀ 'ਚ ਹੋਈ ਉਹਦਾ ਇੱਕ ਵੱਖਰਾ ਫਾਰਮੈਟ ਸੀ। ਇਸੇ ਤਰ੍ਹਾਂ ਹੀ ਨਾ ਹੀ ਮਿਲੀਟੈਂਸੀ ਬਾਰੇ ਨਾ ਹੀ ਖਾਲਿਸਤਾਨ ਬਾਰੇ ਜੀ। ਪਰ ਹੁਣ ਮੈਨੂੰ ਲੱਗਦਾ ਹੈ ਵੀ ਇਸ ਬੁੱਢੇ ਲੋਮੜ ਨੂੰ ਵੀ ਲੱਗਦਾ ਹੈ ਕਿ ਸ਼ਾਇਦ ਉਹ ਜ਼ਿੰਦਗੀ ਦੀ ਅਖੀਰਲੀ ਹਾਰਨ ਵਾਲੀ ਲੜਾਈ ਲੜਨ ਜਾ ਰਿਹਾ ਹੈ। ਔਰ ਹੁਣ ਜਿਵੇਂ ਕਈ ਵਾਰੀ ਹੁੰਦਾ ਹੈ ਕਿ ਵੀ ਜਿਹੜਾ ਜੋ ਕੰਮ ਤੁਸੀਂ ਸਾਰੀ ਉਮਰ ਕੀਤੇ ਹੁੰਦੇ ਨੇ ਬੁੱਢੇ ਬਾਰੇ, ਜਾਂ ਕਈ ਲੋਕ ਮਰਨ ਵੇਲੇ ਵੀ ਕਹਿੰਦੇ ਨੇ, ਸਾਰੀਆਂ ਗੱਲਾਂ ਉਹ ਸਾਹਮਣੇ ਆ ਜਾਂਦੀਆਂ ਔਰ ਤੁਹਾਡਾ ਮਨ ਫਿਰ ਉਹਦੇ 'ਚ ਹੀ ਘੁੰਮ ਰਿਹਾ ਹੁੰਦਾ। ਗੁਰਬਾਣੀ ਦਾ ਇੱਕ ਸ਼ਬਦ ਵੀ ਇਸ ਪਰਥਾਏ ਹੈ ਕਿ ਵੀ ਅੰਤ ਕਾਲ ਜਿਹੜਾ ਲక్ష్ਮੀ ਨੂੰ ਸਿਮਰੇਗਾ ਉਹਦਾ ਕੀ ਹੋਏਗਾ, ਜਿਹੜਾ ਫਲਾਣੇ ਚੀਜ਼ ਨੂੰ ਯਾਦ ਕਰੇਗਾ ਉਹਦਾ ਕੀ ਹੋਏਗਾ। ਮਤਲਬ ਇਹ ਹੈ ਵੀ ਅਖੀਰਲੇ ਵੇਲੇ ਉਹੀ ਚੀਜ਼ਾਂ ਯਾਦ ਆਉਂਦੀਆਂ ਜੋ ਤੁਸੀਂ ਸਾਰੀ ਉਮਰ ਕੀਤੀਆਂ ਹੁੰਦੀਆਂ ਨੇ ਜੀ। ਔਰ ਹੁਣ ਜਿਵੇਂ ਇਹਨੇ ਦੋਨੋਂ ਹੀ ਪਿਓ ਪੁੱਤਰ ਨੇ ਇਸ ਗੁਰਦਾਸਪੁਰ ਦੇ ਜਿਹੜੇ ਪਹਾੜੇ ਦੇ ਟੱਟੂ ਲੋਕ ਇਕੱਠੇ ਕਰਕੇ ਲਿਆਂਦੇ, ਉਸ ਇਕੱਠ 'ਚ ਜੋ ਕੁਛ ਇਹਨਾਂ ਨੇ ਕਿਹਾ ਉਹ ਦੱਸ ਰਿਹਾ ਕਿ ਵੀ ਇਹਨਾਂ ਦੇ ਅੰਦਰ ਕੀ ਹੈ। ਔਰ ਬਾਦਲ ਦੀ ਸਟੇਟਮੈਂਟ ਨੂੰ ਇਹਨਾਂ ਦਾ ਇੱਕ ਹੋਰ ਵੈਬਸਾਈਟ ਹੈ ਯਸ ਪੰਜਾਬ, ਉਹਨੇ ਹੀ ਕੈਰੀ ਕੀਤਾ। ਮੈਂ ਸਗੋਂ ਦੇਖ ਰਿਹਾ ਸੀ ਵੀ ਟ੍ਰਿਬਿਊਨ ਜਾਂ ਇਹਨਾਂ ਦੇ ਦੂਜੇ ਚੈਨਲ ਜਿਹੜੇ ਨੇ ਉਹਨਾਂ ਤੇ ਖਬਰ ਨਹੀਂ ਹੈ। ਔਰ ਉਹਦਾ ਇਸ ਬਾਦਲ ਨੇ ਜੋ ਉੱਥੇ ਰੈਲੀ 'ਚ ਕਿਹਾ ਉਹਦੀ ਹੈਡਲਾਈਨ ਹੀ ਇਹਨੇ ਦਿੱਤੀ ਹੈ, ਵੀ ਲੋਸਟ ਨਨਕਾਣਾ ਪੰਜਾ ਸਾਹਿਬ, ਡੋਂਟ ਵਾਂਟ ਟੂ ਲੂਜ਼ ਪਟਨਾ ਹਜ਼ੂਰ ਸਾਹਿਬ ਬਾਦਲ। ਹੁਣ ਇਹ ਆਰਗੂਮੈਂਟ ਇਹਨਾਂ ਨੇ, ਹੁਣ ਇਹਨਾਂ ਨੂੰ ਵੀ ਪਤਾ ਹੈ, ਏਜੰਸੀਆਂ ਨੂੰ ਵੀ ਪਤਾ ਹੈ ਵੀ ਇਹ ਲੜਾਈ ਹੁਣ ਖਾਲਿਸਤਾਨ ਦੇ ਖਿਲਾਫ ਲੜ ਰਹੇ ਨੇ, ਕਿਉਂਕਿ ਜਿਵੇਂ ਕੌਮ ਦੇ ਵਿੱਚ ਇੱਕ ਜਾਗਰੂਕਤਾ ਹੈ। ਔਰ ਸਿੱਧੇ ਸਿੱਧੇ ਇਹ ਕਹਿਣਾ, ਇਹ ਬਾਦਲ ਦਾ ਸਟਾਈਲ ਨਹੀਂ, ਪਰ ਇਹ ਗੱਲ ਦੱਸਦਾ ਹੈ ਵੀ ਕਿਸ ਹੱਦ ਤੱਕ ਇਹ ਬੌਂਦਲੇ ਹੋਏ ਨੇ ਔਰ ਕਿਸ ਹੱਦ ਤੱਕ ਹੁਣ ਇਹ ਜਾਣ ਨੂੰ ਤਿਆਰ ਨੇ ਦੁਸ਼ਮਣ ਦਾ ਹੱਥ ਠੋਕਾ ਬਣਨ ਲਈ। ਕਿਉਂਕਿ ਜਦੋਂ ਤੁਸੀਂ ਬਾਦਲ ਦੀ ਸਟੇਟਮੈਂਟ ਦੇ ਦੋ ਕੰਪੋਨੈਂਟ ਦੇਖਦੇ ਹੋ, ਇੱਕ ਪਾਸੇ ਉਹ ਇਹ ਕਹਿ ਰਿਹਾ ਹੈ ਕਿ ਭਾਈ ਅੱਗੇ ਹੀ 47 ਦੇ ਵਿੱਚ ਅਸੀਂ ਨਨਕਾਣਾ ਸਾਹਿਬ ਪੰਜਾ ਸਾਹਿਬ ਗਵਾਇਆ, ਤੇ ਜੇ ਹੁਣ ਖਾਲਿਸਤਾਨ ਦੀ ਗੱਲ ਨੂੰ ਜਿਹੜਾ ਉਹ ਤੂਲ ਮਿਲਦਾ। ਔਰ ਤੁਸੀਂ ਉਸ ਕੰਟੈਕਸਟ 'ਚ ਹੀ ਦੇਖੋ ਕਿ ਜੇ ਇੱਕ ਸਿਟਿੰਗ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਧਰਮਵੀਰ ਗਾਂਧੀ ਇਹ ਕਹਿੰਦਾ ਹੈ ਕਿ ਖਾਲਿਸਤਾਨ ਦੇ ਉੱਤੇ ਇੱਕ ਇਸ਼ੂ ਹੈ, ਇਹਨੂੰ ਤੁਸੀਂ ਅੰਡਰ ਦਾ ਕਾਰਪੈਟ ਨਹੀਂ ਕਰ ਸਕਦੇ, ਇਹਨੂੰ ਤੁਸੀਂ ਸਪਰੈਸ ਨਹੀਂ ਕਰ ਸਕਦੇ ਤੇ ਡਿਬੇਟ ਹੋਣੀ ਚਾਹੀਦੀ। ਹੁਣ ਇਹ ਬਾਦਲ ਇਨੀਸ਼ੀਏਟ ਕਰ ਰਿਹਾ ਡਿਬੇਟ ਦੇ ਦੋ ਕੰਪੋਨੈਂਟ, ਇੱਕ ਪਾਸੇ ਸਿੱਖਾਂ ਨੂੰ ਫੀਅਰ ਦੇਣਾ ਜੀ, ਤੇ ਦੂਸਰੇ ਪਾਸੇ ਇਸੇ ਸਪੀਚ ਦੇ ਵਿੱਚ ਉਹਨੇ ਪੰਜਾਬ ਦੇ ਹਿੰਦੂਆਂ ਦੀ ਜਿਹੜੀ ਹੈ ਡਿਜੈਕਸ਼ਨ ਔਰ ਉਹਦੀ ਗੱਲ ਵੀ ਕੀਤੀ। ਔਰ ਇਹ ਗੱਲ ਦੱਸਦੀ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਜਦੋਂ ਤੱਕ 2017 ਦੀਆਂ ਅਸੈਂਬਲੀ ਚੋਣਾਂ 'ਚ ਇਹਦਾ ਹੁੰਜਾ ਨਹੀਂ ਫਿਰਦਾ ਇਹਨਾਂ ਸਾਰਿਆਂ ਦਾ, ਇਹ ਕਿਸ ਕਿਸਮ ਦੀਆਂ ਗੱਲਾਂ ਕਰਨਗੇ ਔਰ ਕਿਉਂ ਜਿਹਾ ਮਾਹੌਲ ਜਿਹੜੇ ਪੰਥ ਪ੍ਰਸਤ ਸਿੱਖ ਨੇ ਉਹਨਾਂ ਦੀ ਫੜੋਫੜੀ ਦਾ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਉਹ ਕਿਵੇਂ ਜਾਰੀ ਰਹੇਗਾ ਜੀ। ਔਰ ਇਹ ਖਬਰ ਦੇ ਮੁਤਾਬਕ ਪੰਜਾਬ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਟੁਡੇ ਰੀਅਫਰਮਡ ਹਿਸ ਕਮਿਟਮੈਂਟ not to let Punjab and Punjabis to suffer anymore on count of false propaganda unleashed by the disruptive anti-Punjab and anti-Panthak forces and their nefarious designs which were hell-bent upon to stir up the religious sentiments of the people with an ulterior motive to disturb the hard-earned peace and harmony in the state. ਹੁਣ ਤੁਸੀਂ ਇਹਨਾਂ ਦੇ ਸ਼ਬਦਾਵਲੀ ਦੇਖੋ ਜੀ। ਪਹਿਲੀ ਗੱਲ ਕਿ ਪੰਜਾਬ ਦੇ ਵਿੱਚ ਕੋਈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੈ, ਕਿਸੇ ਹਿੰਦੂ ਜਥੇਬੰਦੀ ਨੇ ਜਿਹੜੇ ਉਹਨਾਂ ਦੇ ਵੀ ਘਟੀਆ ਤੋਂ ਘਟੀਆ ਲੋਕ ਅਖੌਤੀ ਸ਼ਿਵ ਸੈਨਾ ਜਾਂ ਬਜਰੰਗ ਦਲ, ਉਹਨਾਂ 'ਚੋਂ ਵੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਕਿਸੇ ਸਿੱਖ ਜਥੇਬੰਦੀ ਨੇ ਇੰਡੀਵਿਜੂਅਲ ਨੇ ਕੋਈ ਕਿਸੇ ਦੇ ਖਿਲਾਫ ਕਿਹਾ ਹੋਏ। ਇਹ ਤਾਂ ਸਿੱਖ ਹਿੰਦੂ ਇਸ਼ੂ ਹੈ ਹੀ ਨਹੀਂ। ਰਾਦਰ ਇਸ ਦੇ ਉਲਟ ਇੰਨੇ ਵੱਡੇ ਇਕੱਠ ਤੋਂ ਲੈ ਕੇ ਜਿੰਨੇ ਛੋਟੇ ਛੋਟੇ ਥਾਂ ਦੇ ਉੱਤੇ ਧਰਨੇ ਵੀ ਹੋਏ ਉਹ ਇੰਨੇ ਪੀਸਫੁਲ ਸੀ। ਇਸ ਦੇ ਉਲਟ ਜਿਹੜੇ ਇਹਦੇ ਪਾਲੇ ਹੋਏ ਸੌਦਾ ਸਾਹਿਬ ਦੇ ਗੁੰਡੇ ਨੇ, ਉਹਨਾਂ ਨੇ ਜਦੋਂ ਉਹਦੀ ਗੁੰਡੇ ਦੀ ਫਿਲਮ ਚਲਾਉਣ ਦੇ ਨਾਂ ਥੱਲੇ ਜਿਸ ਕਿਸਮ ਦਾ ਮਾਹੌਲ ਸਿਰਜਿਆ, ਅੰਮ੍ਰਿਤਧਾਰੀ ਬੀਬੀਆਂ ਨੂੰ ਜਿਹੜਾ ਉਹ ਜ਼ਲੀਲ ਕੀਤਾ ਔਰ ਮਾਰ ਕੁਟਾਈ ਕੀਤੀ ਬਹੁਤ ਸਾਰਿਆਂ ਦੀ। ਲੇਕਿਨ ਬਾਰ-ਬਾਰ ਇਹ ਕਹਿਣਾ ਕਿ ਜੀ ਇਹ ਜਿਹੜੇ ਪੰਜਾਬ ਵਿਰੋਧੀ ਦੇਸ਼ ਵਿਰੋਧੀ ਇਹਨਾਂ ਨੂੰ ਅਸੀਂ
ਪਹਿਲੀ ਗੱਲ ਤਾਂ ਸਦਭਾਵਨਾ ਕਿਹਦੇ ਨਾਲ, ਇਹ ਇਸ਼ੂ ਸਿੱਖਾਂ ਦਾ ਹੈ ਔਰ ਸਟੇਟ ਦਾ ਹੈ, ਸਰਕਾਰ ਦਾ ਹੈ, ਜਿਹੜੀ ਕਿ ਨਾ ਬੇਅਦਬੀ ਕਰਨ ਵਾਲਿਆਂ ਨੂੰ ਲੱਭਣ 'ਚ ਕਾਮਯਾਬ ਹੋਈ, ਜਿਹੜੇ ਪੁਲਸੀਆਂ ਨੇ ਗੋਲੀ ਚਲਾਈ ਉਹਨਾਂ ਦੇ ਕੋਈ ਨੇਮ ਵੀ ਨਹੀਂ ਕੀਤੇ ਗਏ ਔਰ ਕੋਈ ਗੱਲ ਅੱਗੇ ਨਹੀਂ ਤੁਰੀ। ਲੇਕਿਨ ਇਸ ਦੇ ਉਲਟ ਇਹ ਸਾਰਾ ਕੁਝ ਸਿੱਖਾਂ ਦੇ ਵਿਹੜੇ ਪਾ ਕੇ, ਸਿੱਖਾਂ ਦੇ ਉੱਤੇ ਹੀ ਲਾ ਕੇ ਔਰ ਇਹ ਕਹਿਣਾ ਕਿ ਜੀ ਇਹਨੂੰ ਸਿਰ ਨਹੀਂ ਚੁੱਕਣ ਦਿਆਂਗੇ, ਅਸੀਂ ਬੜੀ ਮੁਸ਼ਕਲ ਦੇ ਨਾਲ ਇਹ ਸ਼ਾਂਤੀ ਲਿਆਂਦੀ। ਔਰ ਇਹ ਸਾਰਾ ਹੁਣ ਜਦੋਂ ਮੁਸ਼ਕਲ ਦੇ ਨਾਲ ਸ਼ਾਂਤੀ ਲਿਆਂਦਾ ਕਹਿੰਦਾ, ਉਹਦਾ ਇਹ ਹੁੰਦਾ ਹੈ ਕਿ ਜੀ ਮੈਂ ਹੀ ਬੇਅੰਤੇ ਦੇ ਨਾਲ ਮਦਦ ਕੀਤੀ ਸਾਰੀ ਜਵਾਨੀ ਨੂੰ ਮਾਰਨ 'ਚ, ਅਦਰਵਾਈਜ਼ ਤਾਂ ਖਾਲਿਸਤਾਨ ਬਣ ਜਾਣਾ ਸੀ। ਔਰ ਅਸੀਂ ਜਿਹੜਾ ਮੇਰਾ ਕੰਮ ਹੈ ਉਹਨੂੰ ਵੀ ਤਾਂ ਰੈਕਗਨਾਈਜ਼ ਕਰੋ। ਹੁਣ ਇਹ ਕਹਿੰਦਾ ਐਡਰੈਸਿੰਗ ਸਦਭਾਵਨਾ ਰੈਲੀ ਦਾ ਸੀਐਮ ਸਾਊਂਡਿੰਗ ਏ ਵਾਰਨਿੰਗ ਸਿਗਨਲ ਟੂ ਦ ਡਿਵਾਈਸਿਵ ਫੋਰਸਿਸ inimical to Punjab's interests, asked the people not to be swayed by their sheer provocation with the sole motive to emotionally blackmail the innocent Punjabis, especially the Sikhs in the name of religion. ਹੁਣ ਇਹ ਕਹਿ ਰਿਹਾ ਜੀ ਤੁਸੀਂ ਕਿਤੇ ਭਾਵਕ ਤੌਰ ਤੇ ਬਲੈਕਮੇਲ ਨਾ ਹੋ ਜਾਣਾ, ਪੰਜਾਬੀਆਂ ਨੂੰ ਕਹਿ ਰਿਹਾ। ਮਤਲਬ ਇਹ ਹੈ ਕਿ ਵੀ ਹੁਣ ਇਹ ਬੋਲੇ ਆਲ ਪਤਾਲ ਵਾਲੀ ਗੱਲ ਵੀ ਹੈ, ਪਰ ਫੋਕਸ ਇਹੀ ਹੈ ਕਿ ਹੁਣ ਅਸੀਂ ਖਾਲਿਸਤਾਨ ਦੇ ਖਿਲਾਫ ਲੜਾਈ ਲੜਨੀ ਹੈ। The Chief Minister said that we have already paid a heavy price for such gimmicks and could not suffer anymore, as we have already been deprived of our religious shrines, namely Gurdwara Nankana Sahib and Punja Sahib now in Pakistan. ਹੁਣ ਇਹ ਬੰਦਾ ਜਿਸ ਪਾਰਟੀ ਅਕਾਲੀ ਦਲ ਦਾ ਆਪਣੇ ਆਪ ਨੂੰ ਕਲੇਮ ਕਰਦਾ ਹੈ, ਤੁਹਾਡੀ ਪਾਰਟੀ ਦੀ ਲੀਡਰਸ਼ਿਪ ਦੀ ਬੇਵਕੂਫੀ ਨੇ, ਗੱਦਾਰੀ ਨੇ, ਵਿਕੇ ਹੋਣ ਨੇ ਉਹ ਮਾਹੌਲ ਪੈਦਾ ਕੀਤਾ ਕਿ ਤੁਸੀਂ ਆਪਣਾ 47 'ਚ ਕੁਝ ਨਹੀਂ ਬਣਾਇਆ ਜੀ। ਔਰ ਹੁਣ ਇਹਨੂੰ ਇਹ ਗਿਮਿਕ ਕਹਿ ਰਿਹਾ। 47 'ਚ ਤਾਂ ਕਿਸੇ ਨੇ ਜਿਹੜਾ ਕੋਈ ਗਿਮਿਕ ਨਹੀਂ ਪਲੇ ਕੀਤਾ। ਜੇ ਇਹਦੀ ਜ਼ਬਾਨ 'ਚ ਹੀ ਲੈਣਾ ਹੋਏ, ਜਦੋਂ ਇਹ ਕਹਿੰਦਾ ਹੈ ਕਿ ਜੀ ਅਸੀਂ ਨਨਕਾਣਾ ਸਾਹਿਬ, ਪੰਜਾ ਸਾਹਿਬ ਦਿੱਤੇ, ਇਹ ਤਾਂ ਉਹਨਾਂ ਨੇ ਦਿੱਤੇ ਜਿਨ੍ਹਾਂ ਦੇ ਦੇਸ਼ ਨੂੰ ਇਹ ਡਿਫੈਂਡ ਕਰਨ ਦੇ ਲਈ, ਦੇਸ਼ ਦੀ ਜਿਹੜੀ ਏਕਤਾ ਅਖੰਡਤਾ ਦੀ ਗੱਲ ਕਰਦੇ ਜੀ। ਸਿੱਖਾਂ ਦੀ ਔਰ ਅਕਾਲੀਆਂ ਦੀ ਲੀਡਰਸ਼ਿਪ ਜਿਹੜੀ ਹੈ ਸਭ ਤੋਂ ਵੱਡੀ ਦੋਸ਼ੀ ਹੈ ਇਸ ਸਾਰੇ ਦੇ ਵਿੱਚ, ਕਿ ਵੀ ਕਿਵੇਂ ਉਹਨਾਂ ਨੇ ਆਪਣਾ ਕੁਝ ਨਹੀਂ ਬਣਾਇਆ। ਔਰ ਇਹਨੂੰ ਵੀ ਜਿਹੜਾ 47 'ਚ ਨਨਕਾਣਾ ਸਾਹਿਬ, ਪੰਜਾ ਸਾਹਿਬ ਦਾ ਜਾਣਾ, ਇਹਨੂੰ ਵੀ ਖਾਲਿਸਤਾਨੀ ਲਹਿਰ ਦੇ ਖਾਤੇ 'ਚ ਪਾਣਾ, ਕਿਸ ਕਿਸਮ ਦੀ ਬਦਦਿਆਨਤੀ ਹੈ। ਔਰ ਫਿਰ ਇਹ ਕਹਿੰਦਾ he categorically said that if these anti-Punjab and anti-Panthak forces, ਹੁਣ ਐਂਟਾਈ ਇੰਡੀਆ ਕਹਿਣਾ ਘਟ ਗਏ ਨੇ ਕਿਉਂਕਿ ਲੜਾਈ ਉਹਨਾਂ ਨੇ ਇਹਨਾਂ ਨੂੰ ਕੰਟਰੈਕਟ ਦੇ ਦਿੱਤਾ ਗੰਦਾ ਇੰਡੀਅਨ ਹਕੂਮਤਾਂ ਨੇ। ਹੁਣ ਐਂਟੀ ਪੰਜਾਬ ਜਾਂ ਐਂਟੀ ਪੰਥ, ਐਂਟੀ ਪੰਜਾਬ ਇਵੇਂ ਹੈ ਕਿ ਪੰਜਾਬ ਇੱਕ ਅਲੱਗ ਯੂਨਿਟ ਹੈ। continue to tread on the same path tomorrow, we might also be dispossessed of our sacred Takht Sri Patna Sahib in Patna, Bihar, and Takht Sri Hazur Sahib Nanded in Maharashtra, and merely left with no other option except repentance and agony. ਹੁਣ ਇਹ ਕਹਿ ਰਿਹਾ ਜੀ ਜਿਹੜੀ 47 'ਚ ਅਸੀਂ ਮੂਰਖਤਾ ਕੀਤੀ, ਔਰ ਇਹ ਮੂਰਖਤਾ ਨਹੀਂ, ਇਹ ਉਹਨਾਂ ਐਲੀਮੈਂਟਸ ਨੂੰ ਕਹਿ ਰਿਹਾ ਵੀ ਜਿਵੇਂ ਖਾਲਿਸਤਾਨੀਆਂ ਨੇ 47 'ਚ ਨਨਕਾਣਾ ਸਾਹਿਬ, ਪੰਜਾ ਸਾਹਿਬ ਗਵਾਇਆ, ਬਜਾਏ ਕਿ ਇਹ ਕਹਿਣ ਦੇ ਕਿ ਸਾਡੀ ਅਕਾਲੀ ਲੀਡਰਸ਼ਿਪ ਉਦੋਂ ਵੀ ਟ੍ਰੇਟਰ ਸੀ ਔਰ ਅੱਜ ਮੈਂ ਸਭ ਤੋਂ ਵੱਡਾ ਟ੍ਰੇਟਰ ਬਣਿਆ ਹੋਇਆ ਸਿੱਖਾਂ ਦਾ, ਇਹ ਸਾਰੇ ਨੂੰ। ਔਰ ਇਹ ਕਹਿ ਰਿਹਾ ਕਿ ਜੀ ਫਿਰ ਅਸੀਂ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਵੀ ਗਵਾ ਲਾਂਗੇ ਔਰ ਬਾਅਦ ਦੇ ਵਿੱਚ ਅਸੀਂ ਪਛਤਾਵਾਂਗੇ। ਹੁਣ ਇਸ ਸਾਰੇ 'ਚ ਉਹਨੇ ਫਿਰ ਉਹੀ ਏਕਤਾ ਅਖੰਡਤਾ ਤੇ ਦੂਜੇ ਤੀਜੇ ਦਾ ਗਾਇਆ ਔਰ ਹੁਣ ਇਹ ਆਪਣੇ ਆਪ ਨੂੰ ਸ਼ਹੀਦ ਬਣਾਉਣ ਦੇ ਚੱਕਰ 'ਚ ਵੀ ਆ। ਉਹਨੇ ਕਿਹਾ ਜੀ ਕਿ ਬਾਦਲ said that he was deeply aghast by the unfortunate incidents of desecration of Shri Guru Granth Sahib in the state. The Chief Minister said that he was ready to sacrifice his life for the sake of peace and harmony in the state, as it was the most pious mission of his life and even top priority of his government. He said, I have even advised Sukhbir that we should be ever ready for any sacrifice to safeguard the rights of Punjabis on one hand and ensure overall development and welfare of its people on the other hand. ਹੁਣ ਇਹ ਕਹਿੰਦਾ ਜੀ ਮੈਂ ਸੁਖਬੀਰ ਨੂੰ ਵੀ ਬੁਲਾ ਕੇ ਕਿਹਾ ਕਿ ਹੁਣ ਸਾਡੇ ਲਈ ਕੁਰਬਾਨੀ ਕਰਨ ਦਾ ਟਾਈਮ ਆ ਗਿਆ, ਪੰਜਾਬ ਦੀ ਬਿਹਤਰੀ ਲਈ, ਕੌਮੀ ਸਦਭਾਵਨਾ ਲਈ ਅਸੀਂ ਕੁਰਬਾਨ ਹੋ ਜਾਣਾ। ਉਹ ਲੁੱਟ ਕੇ ਖਾ ਗਏ ਹੋ ਪੰਜਾਬ ਨੂੰ ਤੁਸੀਂ ਸਾਰਿਆਂ ਨੂੰ, ਕਿਸ ਕਦਰ ਗੁੰਡਾ ਰਾਜ ਤੁਸੀਂ ਸਥਾਪਿਤ ਕੀਤਾ ਹੈ, ਪੰਜਾਬ ਦੀ ਦੌਲਤ ਲੁੱਟ ਕੇ ਬਾਹਰ ਤੁਸੀਂ ਇਨਵੈਸਟ ਕਰ ਰਹੇ ਹੋ। ਔਰ ਕਿਹੜੀ ਕੁਰਬਾਨੀ ਨਹੀਂ ਤੁਹਾਡੇ ਨਾਲ, ਜੇ ਕਦੇ ਅਕਾਲ ਪੁਰਖ ਨੇ ਚਾਹਿਆ ਤੇ ਜੋ ਸਲੂਕ ਤੁਹਾਡੇ ਵਰਗੇ ਡਿਜ਼ਰਵ ਕਰਦੇ ਨੇ ਉਹ ਹੋਏਗਾ, ਉਹਨੂੰ ਤੁਸੀਂ ਭਾਵੇਂ ਜਿਹੜੀ ਮਰਜ਼ੀ ਖਾਤੇ 'ਚ ਪਾ ਲਿਓ। ਔਰ ਇਹ ਪਾਠ ਜਿਹੜਾ ਇਸ ਲੈਵਲ ਤੇ ਜਾਂਦੇ ਆ, ਔਰ ਜਿਹੜਾ ਪਾਠ ਉਹਨੇ ਹਿੰਦੂਆਂ ਦੇ ਕੰਟੈਕਸਟ ਦੇ ਵਿੱਚ ਉਹਨੇ ਇਹ ਕਿਹਾ ਸੀ
ਕਿ ਜੀ ਮੈਨੂੰ ਇਹ ਬੜਾ ਫਿਕਰ ਹੈ ਕਿ ਜਿਹੜੇ ਪੰਜਾਬ ਦੇ ਹਿੰਦੂ ਨੇ, ਪੰਜਾਬ ਹੈਡ ਬੀਨ it was also aimed at rejuvenating the confidence and trust of the people, especially the Hindus. ਉਹਨੇ ਕਿਹਾ ਜੀ ਇਹ ਅਸੀਂ ਜਿਹੜੀ ਸਦਭਾਵਨਾ ਕਰ ਰਹੇ ਹਾਂ, ਇਹ ਅਸੀਂ ਉਹਨਾਂ ਦੇ ਵਿੱਚ ਇੱਕ ਨਵੀਂ ਰੂਹ ਫੂਕਣ ਦੇ ਲਈ, ਉਹਨਾਂ ਦਾ ਵਿਸ਼ਵਾਸ ਜਿੱਤਣ ਦੇ ਲਈ ਹਿੰਦੂਆਂ ਦੇ ਕਰ ਰਹੇ ਹਾਂ, who were feeling dejected due to the recent happenings in the state. ਉਹਨੇ ਕਿਹਾ ਕਿ ਜੀ ਇਹ ਜਿਹੜੀਆਂ ਪੰਜਾਬ 'ਚ ਹੈਪਨਿੰਗਸ ਹੋਈਆਂ, ਇਹਨਾਂ ਦੇ ਨਾਲ ਹਿੰਦੂ ਜਿਹੜੇ ਨੇ ਉਹ ਬਹੁਤ ਡਿਜੈਕਟ ਹੋਏ ਨੇ, ਬਹੁਤ ਉਦਾਸ। ਹੁਣ ਤੁਸੀਂ ਦੇਖੋ ਵੀ ਕਿਸ ਲੈਵਲ ਤੇ ਜਾ ਕੇ, ਨਾ ਇਹ ਹਿੰਦੂ ਸਿੱਖ ਇਸ਼ੂ ਹੈ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਡਿਜੈਕਟਡ ਉਹ ਹੋ ਰਹੇ। ਹੁਣ ਇਹ ਇੱਕ ਪਾਸੇ ਸਿੱਖਾਂ ਨੂੰ ਇਹ ਡਰ ਦੇ ਕੇ ਕਿ ਭਾਈ ਤੁਹਾਡਾ ਸਭ ਕੁਝ ਤਬਾਹ ਹੋ ਜਾਏਗਾ, ਸਿੱਖਾਂ ਨੂੰ ਉਧਰੋਂ ਹਿੰਦੂਆਂ ਨੂੰ ਕਰ ਰਿਹਾ ਕਿ ਜੀ ਦੇਖੋ ਮੈਂ ਹੀ ਹਾਂ, ਜੇ ਮੈਂ ਨਾ ਹੋਇਆ ਤੇ ਦੇਖ ਲਓ ਖਾਲਿਸਤਾਨੀ ਐਲੀਮੈਂਟਸ ਨੇ ਆ ਜਾਣੇ। ਔਰ ਜਿਸ ਕਿਸਮ ਦਾ ਵਰਤਾਰਾ ਇਸੇ ਲਾਈਨ ਦੇ ਉੱਤੇ ਇਹਦੇ ਮੁੰਡੇ ਦੇ, ਉਹਦੀ ਸਟੇਟਮੈਂਟ won't spare anybody poisoning communal harmony in ਪੰਜਾਬ, ਇਹ ਵੀ ਉਸੇ ਹੀ ਜਿਹੜਾ ਸਰਕਾਰੀ ਪਹਾੜੇ ਦੇ ਟੱਟੂਆਂ ਦਾ ਇਕੱਠ ਹੈ ਉਹਦੇ 'ਚ ਸੁਖਬੀਰ ਵੀ ਕਹਿ ਰਿਹਾ, ਫੁੰਕਾਰੇ ਮਾਰ ਰਿਹਾ। He indicated that those trying to vitiate the atmosphere would have to cool their heels behind bars like the organizers of November 10 Sikh congregation. ਕਿ ਜੀ ਜਿੱਦਾਂ 10 ਨਵੰਬਰ ਦੇ ਸਿੱਖ ਇਕੱਠ ਨੂੰ ਕਰਨ ਵਾਲੇ ਮੈਂ ਸਾਰੇ ਜੇਲ੍ਹਾਂ 'ਚ ਤੁੰਨ ਦਿੱਤੇ ਨੇ, ਜਿਹੜਾ ਵੀ ਆਵਾਜ਼ ਕੱਢੇਗਾ ਉਹ ਜਿਹੜਾ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਉਹਨੂੰ ਵਕਤ ਗੁਜ਼ਾਰਨਾ ਪਏਗਾ। ਹੁਣ ਇੱਕ ਪਾਸੇ ਤਾਂ ਇਹ ਇਹਨਾਂ ਦਾ ਐਟੀਚਿਊਡ ਹੈ, ਦੂਸਰੇ ਪਾਸੇ ਪੰਜਾਬ ਦਾ ਹਾਲ ਕੀ ਹੈ, ਕਿਸ ਲੈਵਲ ਤੇ ਰੀਅਲ ਜਿਹੜੀ ਕਿ ਇੱਕ ਸਟੇਟ ਗਵਰਨਮੈਂਟ ਨੂੰ ਜਿਹੜਾ ਮੈਂਡੇਟ ਲੋਕਾਂ ਦਾ ਹੁੰਦਾ ਹੈ, ਉਹ ਹੁੰਦਾ ਹੈ ਲੋਕਾਂ ਦੀ ਵੈਲਫੇਅਰ, ਉਹਨਾਂ ਦੀ ਸੁਰੱਖਿਆ, ਉਹਨਾਂ ਦੀ ਸਿਹਤ, ਐਜੂਕੇਸ਼ਨ, ਇਹਨਾਂ ਦੀ ਜਿਹੜੀ ਔਰ ਪ੍ਰੋਗਰੈਸ। ਔਰ ਅੱਜ ਹੀ ਜਦੋਂ ਕਿ ਇਹ ਇੱਕ ਪਾਸੇ ਇਹਨਾਂ ਦੀਆਂ ਇਸ ਕਿਸਮ ਦੀ ਜਿਹੜੀਆਂ ਉਹ ਲਾਸਟ ਵਿਸ਼ੇਜ਼ ਆ ਰਹੀਆਂ ਨੇ ਜਾਣ ਤੋਂ ਪਹਿਲਾਂ, ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਇੱਕ ਸੁਣਵਾਈ ਹੋ ਰਹੀ ਸੀ, ਕਿਉਂਕਿ ਹਾਈ ਕੋਰਟ ਨੇ ਆਰਡਰ ਕੀਤਾ ਸੀ ਸਟੇਟ ਗਵਰਨਮੈਂਟ ਨੂੰ ਕਿ ਜਿਹੜੇ ਹਾਈਵੇ ਨੇ ਸਾਰੇ, ਉਹਨਾਂ ਦੇ ਉੱਤੇ ਜਿਹੜੇ ਸ਼ਰਾਬ ਦੇ ਠੇਕੇ ਨੇ ਇਹ ਬੰਦ ਕੀਤੇ ਜਾਣ, ਔਰ ਉਹਦੇ ਤੇ ਸਰਕਾਰ ਰਾਦਰ ਉਹਦੇ ਤੇ ਉਹਨਾਂ ਨੇ ਕੋਈ ਅਮਲ ਨਹੀਂ ਕੀਤਾ। ਔਰ ਉਸ ਤੋਂ ਇਹਨਾਂ ਦੀ ਇਸ ਕਾਰਗੁਜ਼ਾਰੀ ਤੋਂ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਜਸਟਿਸ AK ਮਿੱਤਲ ਹੈ, ਉਹਨੇ ਜਿਹੜਾ ਕਮੈਂਟ ਕੀਤਾ ਹੈ, ਉਹ ਦੇਖਣ ਵਾਲਾ ਹੈ ਕਿ ਇਹ ਗਵਰਨਮੈਂਟ ਕਿਸ ਹੱਦ ਤੱਕ ਪੰਜਾਬ ਨੂੰ ਨਸ਼ਈ ਬਣਾਉਣ ਦੇ ਉੱਤੇ ਤੁਲੀ ਹੋਈ ਹੈ। ਇਸ ਵੇਲੇ ਪੰਜਾਬ 'ਚ 4680 ਕਰੋੜ ਪੰਜਾਬ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਔਰ ਦੂਸਰੇ ਚੋਂ ਟੈਕਸ ਇਕੱਠਾ ਕਰਦੀ ਹੈ, ਔਰ ਇਹ ਉਹਨਾਂ ਨੇ ਐਤਕੀ 5040 ਕਰੋੜ ਤੱਕ ਉਹਨੂੰ ਵਧਾਣਾ ਹੈ। ਔਰ ਇਹ ਐਡੀਟੋਰੀਅਲ ਹੈ ਟ੍ਰਿਬਿਊਨ ਦਾ, ਠੇਕਾ ਇਨ ਸੈਕਟਰੀਏਟ, ਬੈਨ ਇਨ ਬਿਹਾਰ, ਲਿਕਰ ਪ੍ਰਮੋਸ਼ਨ ਇਨ ਪੰਜਾਬ। ਉਹਨੇ ਕਿਹਾ ਜੀ, ਔਰ ਮੈਂ ਪੜਾਂਗਾ ਇਹ ਦੱਸਣ ਦੇ ਲਈ ਕਿ ਇਹ ਕਿਸੇ ਮਾੜੇ ਮੋਟੇ ਦਾ ਕਮੈਂਟ ਨਹੀਂ ਹੈ। ਹਾਈ ਕੋਰਟ ਦਾ ਜੱਜ ਕਹਿੰਦਾ ਹੈ ਕਿ ਜੀ ਜੇ ਤੁਸੀਂ ਇਹੀ ਕਰਨਾ ਹੈ ਤੇ ਫਿਰ ਸੈਕਟਰੀਏਟ ਜਿਹੜਾ ਉੱਥੇ ਵੀ ਇੱਕ ਠੇਕਾ ਖੋਲ ਲਓ ਜੀ। ਔਰ ਇਹ ਐਡੀਟੋਰੀਅਲ ਹੈ, one can understand how a Punjab and Haryana High Court Judge Justice AK Mittal felt when he, in the course of a hearing in the case to shift liquor vends from the state highways, said, if the Punjab government is so concerned about generating revenue from liquor, it should open a liquor vend in the secretariat itself. ਉਹਨੇ ਕਿਹਾ ਜੀ ਜੇ ਹੁਣ ਪੰਜਾਬ ਸਰਕਾਰ ਸ਼ਰਾਬ ਦੀ ਵਿਕਰੀ ਚੋਂ ਪੈਸੇ ਇਕੱਠੇ ਕਰਨ ਤੇ ਆਈ ਹੈ, ਫਿਰ ਇੱਕ ਠੇਕਾ ਸੈਕਟਰੀਏਟ ਦੇ ਵਿੱਚ ਵੀ ਖੋਲ ਲਓ ਤਾਂ ਕਿ ਤੁਹਾਨੂੰ ਰੈਵਨਿਊ ਜਨਰੇਟ ਹੋ ਜਾਏ ਜੀ। ਡਿਸਪਾਈਟ the court's direction and its own undertaking, the Punjab government has not shifted liquor shops from the highways. The court was told that liquor shops remained closed during the day and were opened at night. This is not possible without political and bureaucratic connivance. Excise officials neither seal the shops violating the court directions nor seize their stocks. ਹੁਣ ਹਕੀਕਤ ਇਹ ਹੈ ਕਿ ਹਾਈਵੇ ਤੇ ਜਿਹੜੇ ਠੇਕੇ ਨੇ ਉਹ ਰਾਤ ਨੂੰ ਖੋਲ ਦਿੰਦੇ ਨੇ, ਮਤਲਬ ਹੋਰ ਟ੍ਰੈਫਿਕ ਐਕਸੀਡੈਂਟ ਐਵੇਂ ਨਹੀਂ। ਪੰਜਾਬ 'ਚ ਕਿਹੜਾ ਦਿਨ ਹੈ ਜਿਹਦੇ 'ਚ ਟ੍ਰੈਫਿਕ ਦੇ ਥੱਲੇ ਜਿਹੜੀਆਂ ਨੇ ਐਕਸੀਡੈਂਟਸ ਡੈਥ ਨਹੀਂ ਹੁੰਦੀਆਂ। ਔਰ ਇਸ ਸਾਰੇ ਨੂੰ ਦੇਖਣ ਤੋਂ ਬਾਅਦ ਹੀ ਕੋਰਟ ਨੇ ਕਿਹਾ ਕਿ ਜੀ ਇਹ ਜਿਹੜਾ ਇੱਕ ਪਾਸੇ ਬਿਹਾਰ ਹੈ ਜਿਨ੍ਹਾਂ ਦੇ ਹੁਣ ਨਵੀਂ ਸਰਕਾਰ ਬਣੀ ਹੈ, ਉਹਨਾਂ ਨੇ ਇਹ ਐਲਾਨ ਕੀਤਾ ਕਿ ਅਸੀਂ ਅਗਲੇ ਸਾਲ ਅਪ੍ਰੈਲ ਤੋਂ ਬਿਹਾਰ ਦੇ ਵਿੱਚ ਸ਼ਰਾਬ ਬੰਦੀ ਕਰਾਂਗੇ, ਔਰ 5000 ਕਰੋੜ ਜਿਹੜਾ ਉਹਨਾਂ ਨੇ ਜਨਰੇਟ ਕਰਨਾ ਹੁੰਦਾ ਹੈ ਸ਼ਰਾਬ ਤੋਂ, ਉਹ ਕੋਈ ਹੋਰ ਸਾਧਨ ਲੱਭਣਗੇ।
ਔਰ ਅਦਾਲਤ ਨੇ ਕਿਹਾ ਕਿ ਵੀ ਪੰਜਾਬ ਦੇ ਦਿਸ ਵਾਜ਼ ਇਨ ਅ ਸਟੇਟ ਆਲਰੇਡੀ ਰੂਇਨਡ ਬਾਈ ਡਰਗ ਐਡਿਕਸ਼ਨ। ਇਹ ਐਡੀਟਰ ਕਹਿ ਰਹੇ ਵੀ ਆਲਰੇਡੀ ਡਰਗ ਐਡਿਕਸ਼ਨ ਨੇ ਤਬਾਹ ਕੀਤਾ ਹੋਇਆ ਹੈ। A recent study found a 60% jump in liquor consumption in Punjab between 2007 and 2012। ਹੁਣ ਇਹ ਜਦੋਂ ਤੋਂ ਇਹ ਬਾਦਲ ਦੇ ਰਾਜ ਦਾ ਵੇੜਾ ਹੈ ਕਿ 60% ਜਿਹੜੀ ਲਿਕਰ ਸੇਲ ਹੈ ਪੰਜਾਬ ਦੇ ਵਿੱਚ ਵੱਧ ਗਈ ਹੈ। ਹਾਈਵੇ ਦੇ ਉੱਤੇ ਕੋਰਟ ਆਰਡਰ ਦੇ ਬਾਵਜੂਦ ਰਾਤ ਨੂੰ ਠੇਕੇ ਖੁੱਲੇ ਹੁੰਦੇ ਨੇ ਤੇ ਇਹ ਸਦਭਾਵਨਾ ਪੈਦਾ ਕਰ ਰਿਹਾ ਹੈ ਬਾਦਲ ਸ਼ਰਾਬ ਦੇ ਠੇਕੇ ਖੋਲ ਕੇ ਔਰ 5000 ਕਰੋੜ ਦਾ ਰੈਵਨਿਊ ਜਨਰੇਟ ਕਰਕੇ। ਤੇ ਹਕੀਕਤ ਪੰਜਾਬ ਦੀ ਜੋ ਬਿਆਨੀ ਜਾ ਰਹੀ ਹੈ ਇਸੇ ਹੀ ਇਸ਼ੂ 'ਚ ਖਬਰਾਂ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਦੁੱਧ ਹੈ ਆਲਮੋਸਟ ਦੂਸਰਾ ਗਲਾਸ ਦੁੱਧ ਦਾ ਜਿਹੜਾ ਉੱਥੇ ਹੈ ਉਹਦੇ ਵਿੱਚ ਐਡਲਟਰੇਸ਼ਨ ਹੈ। ਕੋਈ ਛੱਪੜ ਦਾ ਪਾਣੀ ਨਹੀਂ ਪਾਇਆ ਜਾਂ ਨਹਿਰ ਦਾ ਪਾਣੀ ਨਹੀਂ ਪਾਇਆ, ਯੂਰੀਆ ਫਾਰਮਲਿਨ ਨੇ, ਖਤਰਨਾਕ ਕਿਸਮ ਦੇ ਨੇ। ਔਰ ਇਹ ਪੰਜਾਬ ਦੀ ਜਿਹੜੀ ਹੈ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਫਾਈਂਡਸ 37% ਮਿਲਕ ਸੈਂਪਲ ਐਡਲਟਰੇਟਡ। ਹਾਲਾਂਕਿ ਜਿਹੜਾ ਇਹਨਾਂ ਦਾ ਨੈਸ਼ਨਲ ਬਿਊਰੋ ਹੈ ਅਰਲੀਅਰ ਨੈਸ਼ਨਲ ਸਰਵੇ ਔਨ ਮਿਲਕ ਐਡਲਟਰੇਸ਼ਨ 2011 which conducted nationwide tests to ascertain the quality of milk and identify different types of adulteration, had found that 81% of milk samples in Punjab were either substandard or adulterated। National survey ਕਹਿੰਦਾ ਹੈ ਕਿ 81% ਜਿਹੜਾ ਦੁੱਧ ਹੈ ਪੰਜਾਬ ਦੇ ਵਿੱਚ ਜਿਹੜਾ ਖੁੱਲਾ ਮਿਲਦਾ ਹੈ ਦੁੱਧ ਹੀ ਦਿੰਦੇ ਨੇ, ਔਰ ਜਿਹੜਾ ਪੈਕਟ ਹੈ 81% ਉਸ ਦੇ ਵਿੱਚ ਮਿਲਾਵਟ ਹੈ। ਔਰ ਮਿਲਾਵਟ ਕੀ ਹੈ ਉਹਦੇ ਵਿੱਚ ਜਿਹੜੀ ਉਹਨਾਂ ਨੇ ਜਿਹੜੇ ਸੈਂਪਲ ਦਿੱਤੇ ਜੀ ਇੰਨਿਆਂ ਚੋਂ ਇੰਨੇ ਮਿਲੇ। ਮਿਲਾਵਟ ਹੈ ਫੋਰਨ ਫੈਟ, ਸਟਾਰਚ, ਸਾਬਣ, ਕਾਰਬੋਨੇਟ, ਬਾਈਕਾਰਬੋਨੇਟ, ਮਾਲਟਾ ਡੈਕਸਟਰੀਨ, ਟੇਬਲ ਸ਼ੂਗਰ ਔਰ ਉਸ ਤੋਂ ਪਹਿਲਾਂ ਜਿਹੜੀ ਹੈ ਯੂਰੀਆ ਤੇ ਫਾਰਮਲਿਨ। ਹੁਣ ਤੁਸੀਂ ਇਹ ਦੇਖੋ ਇਹ ਸਾਰੇ ਹੀ ਟੌਕਸਿਕ ਜਿਹੜੇ ਸਟੱਫ ਨੇ ਇਹ ਪੰਜਾਬ ਦੇ ਵਿੱਚ ਨੈਸ਼ਨਲ ਸਰਵੇ ਕਹਿੰਦਾ ਵੀ 80%। ਇਹ ਕਹਿੰਦੇ ਨੇ ਅਸੀਂ ਪਹਿਲਾਂ ਹਰਾ ਰੈਵੋਲੂਸ਼ਨ ਲਿਆਂਦਾ ਹੁਣ ਚਿੱਟਾ ਰੈਵੋਲੂਸ਼ਨ ਲਿਆਵਾਂਗੇ। ਚਿੱਟਾ ਤਾਂ ਆ ਗਿਆ, ਯੂਰੀਆ ਆ ਗਿਆ, ਫਾਰਮਲਿਨ ਆ ਗਈ, ਜੋ ਗੰਦ ਹੈ ਉਹ। ਔਰ ਉੱਥੇ ਬੱਚੇ ਔਰ ਐਵੇਂ ਨਹੀਂ ਬਿਮਾਰੀਆਂ ਕੋਈ। ਔਰ ਇਹੀ ਜਦੋਂ ਜਿਹਦੇ ਚ ਹੁਣ ਇਹ ਉੱਥੇ ਡੀਂਗਾ ਮਾਰ ਰਹੇ ਨੇ ਸਦਭਾਵਨਾ ਦੀ। ਔਰ ਇਹੀ ਇਸ਼ੂ ਅਖਬਾਰਾਂ ਦੇ ਇੱਕ ਹੋਰ ਕਰ ਰਿਹਾ ਵੀ HIV ਏਡਜ਼ ਭਾਰਤ ਦੇ ਬਾਕੀ ਸਾਰੇ ਸੂਬਿਆਂ ਚ ਘਟੀ ਹੈ। ਔਰ ਖਬਰ ਹੈ ਐਡਲਟ HIV ਕਾਊਂਟ ਅਪ ਇਨ ਪੰਜਾਬ ਚੰਡੀਗੜ੍ਹ ਡਿਪਸ ਅਕ੍ਰੋਸ ਇੰਡੀਆ ਕਿ ਭਾਰਤ ਦੇ ਵਿੱਚ HIV ਔਰ ਏਡਜ਼ ਦੇ ਕੇਸ ਥੱਲੇ ਨੂੰ ਗਏ ਨੇ। ਪੰਜਾਬ ਔਰ ਚੰਡੀਗੜ੍ਹ ਦੇ ਵਿੱਚ ਜਿਹੜਾ ਇਹ ਕਾਫੀ ਅਪ ਗਏ ਨੇ। ਔਰ ਉਹਦੇ ਚ ਜਿਹੜੀ ਪੰਜਾਬ ਦੇ ਵਿੱਚ ਰਾਈਜ਼ ਹੈ, ਪੰਜਾਬ ਐਂਡ ਚੰਡੀਗੜ੍ਹ ਰਿਮੇਨਡ ਐਕਸੈਪਸ਼ਨਸ ਟੂ ਦਾ ਟ੍ਰੈਂਡ। In Punjab, HIV adult prevalence rose from 0.15% in 2007 to 0.19% in 2015। ਹੁਣ ਤੁਸੀਂ ਇਹ ਦੇਖ ਲਓ ਏਡਜ਼ ਔਰ HIV ਭਾਰਤ ਦੇ ਵਿੱਚ ਘਟ ਰਿਹਾ ਜੀ, ਪੰਜਾਬ ਦੇ ਵਿੱਚ ਇਹਨਾਂ ਦੇ ਰਾਜ ਦੇ ਵਿੱਚ ਜਿਹੜਾ ਉਹ ਵਧੇ। ਦੁੱਧ ਜਿਹੜਾ 80% ਜਿਹੜਾ 81% ਉਸ ਦੇ ਵਿੱਚ ਯੂਰੀਆ ਫਾਰਮਲਿਨ ਔਰ ਇਹ ਸਾਰਾ ਪੋਇਜ਼ਨ ਹੈ ਜੀ। ਔਰ ਸ਼ਰਾਬ ਦੇ ਠੇਕੇ ਜਿਹੜੇ ਨੇ ਉਹਨਾਂ 'ਚ 60% ਦੀ ਰੈਵਨਿਊ ਰਾਈਜ਼ ਕੀਤਾ ਹੈ ਔਰ ਹਾਈਵੇ ਦੇ ਉੱਤੇ ਖੁੱਲੇ ਨੇ। ਤੇ ਇਹ ਜਿਹੜਾ ਕਿਸ ਬਜਾਏ ਕਿ ਇਹ ਬਾਕੀ ਜਿਹੜੀ ਗੁੰਡਾਗਰਦੀ, ਬੱਚੀਆਂ ਕਿਵੇਂ ਸੁਰੱਖਿਅਤ ਨੇ, ਕਿਸ ਕਿਸਮ ਦਾ ਦੂਜਾ ਕ੍ਰਾਈਮ ਹੋ ਰਿਹਾ ਹੈ, ਬਾਕੀ ਡਰਗ ਇਨਫਲੈਕਸ ਕੀ ਹੈ, ਉਹ ਸਾਰੇ ਇਸ਼ੂ, ਕਿਸਾਨ ਆਤਮਘਾਤ ਕਰ ਰਹੇ ਨੇ, ਪੁਲਿਸ ਕਿਵੇਂ ਹਾਈ ਹੈਂਡਡਨੈਸ ਕਰ ਰਹੀ ਹੈ। ਲੇਕਿਨ ਇਹ ਸਾਰੇ ਇਸ਼ੂ ਜਿਹਦੇ ਲਈ ਇੱਕ ਸਟੇਟ ਗਵਰਨਮੈਂਟ ਅਕਾਊਂਟੇਬਲ ਹੈ, ਆਂਸਰੇਬਲ ਹੈ ਲੋਕਾਂ ਨੂੰ, ਉਹਨੂੰ ਪਾਸੇ ਛੱਡ ਕੇ ਇਹ ਪਿਓ ਪੁੱਤਰ ਨੇ RSS ਨਾਗਪੁਰੀਆਂ ਦੀ ਲਾਈਨ ਫੜ ਕੇ ਔਰ ਉਹ BJP ਜਿਹੜੀ ਦੌੜ ਰਹੀ ਸੀ ਹੁਣ ਨਾਲ ਉਹ ਕਮਲਨਾਥ ਵੀ ਬੈਠਾ ਹੁੰਦਾ ਹੈ, ਦੂਜੇ ਵੀ ਬੈਠੇ ਹੁੰਦੇ ਨੇ ਔਰ ਪੂਰੇ ਕਿ ਜੀ ਬਿਲਕੁਲ ਵਾਹ ਵਾਹ ਬਾਦਲ ਸਾਹਿਬ ਕਿਆ ਕਮਾਲ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ ਅਸੀਂ ਦੇਖਣਾ ਹੈ ਕਿ ਅਸੀਂ ਇਹਨਾਂ ਦਾ ਇਹ ਝੂਠ ਔਰ ਜਿਸ ਕਿਸਮ ਦੀ ਹਰਾਸਮੈਂਟ ਪੰਜਾਬ ਚੱਲ ਰਹੀ ਹੈ ਮਾਹੌਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਬਹੁਤ ਜ਼ਿਆਦਾ ਜ਼ਬਰ ਦਾ ਮਾਹੌਲ ਹੈ। ਪਰ ਇਹੀ ਵੇਲਾ ਹੁੰਦਾ ਹੈ ਜਦੋਂ ਕੌਮਾਂ ਜਾਗਦੀਆਂ ਵੀ ਨੇ, ਕੌਮਾਂ ਕੁਝ ਬਣਾਉਂਦੀਆਂ ਵੀ ਨੇ। ਔਰ ਇਹ ਸਾਡੇ ਲਈ ਮੈਂ ਸਮਝਦਾ ਹਾਂ ਵੀ ਇੱਕ ਚੈਲੰਜ ਹੈ ਕਿ ਅਸੀਂ ਇਹਨਾਂ ਦਾ ਝੂਠ ਔਰ ਇਹਨਾਂ ਦਾ ਕੁਫਰ ਜਿਹੜਾ ਹੈ ਔਰ ਇਹ ਹਿੰਦੂਤਵਾ ਦਾ ਜਿਹੜਾ ਲਾਇਲ ਸੋਲਜਰ ਹੈ ਬਾਦਲ ਪਿਓ ਪੁੱਤਰ ਜਿਹੜੇ ਨੇ ਉਹ ਲੱਗੇ ਹੋਏ ਨੇ ਕੌਮੀ ਕੌਜ਼ ਨੂੰ ਔਰ ਕੌਮ ਦਾ ਜਿਹੜਾ ਹੈ ਉਹ ਨੁਕਸਾਨ ਕਰਨ ਦੇ ਲਈ, ਇਹਨਾਂ ਨੂੰ ਕਿਵੇਂ ਚੈੱਕ ਕਰਨਾ ਹੈ, ਕਿਵੇਂ ਪੰਜਾਬ ਦੇ ਵਿੱਚ ਅਸੀਂ ਇਸ ਸਾਰੇ ਸਿਸਟਮ ਨੂੰ ਜਿਹੜਾ ਹੈ ਉਹ ਇਫੈਕਟਿਵਲੀ ਚੈਲੰਜ ਕਰਨਾ ਹੈ,
ਇਹ ਹੁਣ ਅਸੀਂ ਸਾਡੀ ਕੌਮ ਨੇ ਦੇਖਣੇ। ਸੋ ਜੀ। ਇਹ ਅੱਜ ਦਾ ਇਸ਼ੂ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਇਹਨਾਂ ਇਸ਼ੂਜ਼ ਉੱਪਰ ਪਾਏ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।